ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 14 ਮਈ 2019 31 ਵਿਸਾਖ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਵਿਊਅਰਸ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਜਾ ਕੇ ਇਸ ਨੂੰ ਡਾਊਨਲੋਡ ਕਰਕੇ 24 ਆਵਰਸ ਟੀਵੀ 84 ਦੀ ਲਾਈਵ ਸਟ੍ਰੀਮ ਤੁਸੀਂ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਨੇ 5 ਸਾਲ 2014 ਤੋਂ 2019 ਤੱਕ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਨਾਲ ਬੜੇ ਕੋਝੇ ਮਜ਼ਾਕ ਕੀਤੇ, ਬੜੇ ਘਟੀਆ ਮਜ਼ਾਕ ਕੀਤੇ, ਗਪੌੜ ਵੀ ਉਹ ਮਾਰੇ ਕਿ ਹਿਊਮਨ ਹਿਸਟਰੀ ਦੇ ਵਿੱਚ ਇੰਨੇ ਵੱਡੇ ਮੁਲਕ ਦਾ ਜਿਹੜਾ ਕਿਸਮਤ ਘਾੜਾ ਹੋਏ। ਜਦੋਂ ਅਸੀਂ ਪੋਲੀਟੀਕਲ ਸਿਸਟਮ 'ਚ ਦੇਖਦੇ ਹਾਂ, ਇੱਕ ਜ਼ਮਾਨਾ ਸੀ ਬਾਦਸ਼ਾਹ ਹੁੰਦੇ ਸੀ ਜੀ ਤੇ ਬਾਦਸ਼ਾਹ ਦੇ ਮੂੰਹੋਂ ਜੋ ਨਿਕਲਿਆ ਉਹੀ ਕਾਨੂੰਨ ਹੁੰਦਾ ਸੀ। ਔਰ ਮੋਦੀ ਨੇ ਇਸ ਸਾਰੇ ਸਮੇਂ ਦੇ ਵਿੱਚ ਜਿਵੇਂ ਉਸਨੇ ਰੂਲ ਕੀਤਾ, ਉਸਨੇ ਤਾਂ ਆਪਣੀ ਪਾਰਟੀ ਨੂੰ ਖਤਮ ਕਰ ਦਿੱਤਾ। ਇੱਕ ਪਾਸੇ ਤਾਂ ਇਹ ਚਰਚਾ ਹੈ ਵੀ ਕਿਵੇਂ ਉਹਨੇ ਦੇਸ਼ ਦੇ ਵਿੱਚ ਜਮਹੂਰੀਅਤ, ਫਰੀडम ਆਫ ਐਕਸਪ੍ਰੈਸ਼ਨ, ਬੋਲਾਂ ਦੀ ਆਜ਼ਾਦੀ, NGOs ਜਿਹੜੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਸੀ ਉਹਨਾਂ ਨੂੰ ਕਿਵੇਂ ਕਿੰਨੇ ਹਜ਼ਾਰ 38,000 ਕੇ ਕਿੰਨੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਰੀਨਿਊ ਨਹੀਂ ਕੀਤੀ। ਕਿਵੇਂ ਅਲੱਗ-ਅਲੱਗ ਸਟੇਟਾਂ 'ਚ ਐਂਟਾਈ ਕਨਵਰਸ਼ਨ ਲਾਜ਼ ਬਣਾਏ, ਕਿਵੇਂ ਅਕਲੀਅਤਾਂ ਦੇ ਨਾਲ ਉਹ ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਉਹਨਾਂ ਨੂੰ ਕਿਵੇਂ ਦੂਸਰੇ ਦਰਜੇ ਦੇ ਨਹੀਂ, ਇੱਕ ਤੀਸਰੇ ਦਰਜੇ ਦੇ ਸ਼ਹਿਰੀ ਹੁੰਦੇ ਨੇ, ਇੱਕ ਉਹ ਹੁੰਦੇ ਨੇ ਜਿਨ੍ਹਾਂ ਦਾ ਓਪੀਨੀਅਨ ਹੀ ਮੈਟਰ ਨਾ ਕਰੇ, ਜਿਹੜੇ ਨਾਨ ਐਗਜ਼ਿਸਟੈਂਟ ਨੇ। ਸੋ ਮੋਦੀ ਨੇ ਇਹਨਾਂ 5 ਸਾਲਾਂ ਦੇ ਵਿੱਚ ਜਿਹੜਾ ਅਕਲੀਅਤਾਂ ਨੂੰ, ਮਾਈਨੋਰਿਟੀਜ਼ ਨੂੰ, ਘੱਟ ਗਿਣਤੀਆਂ ਨੂੰ ਨਾਨ ਐਗਜ਼ਿਸਟੈਂਟ ਬਣਾ ਦਿੱਤਾ। ਔਰ ਵਿਦਨ ਸੁਸਾਇਟੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਅਕਲੀਅਤਾਂ ਦੇ ਅੰਦਰ ਇੱਕ ਖੌਫ, ਈਵਨ ਉਹਨਾਂ ਦੀ ਆਪਣੀ ਜਿਹੜੀ ਜਿਸ ਦੇ ਲਈ ਹਿੰਦੂ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਉਹਨਾਂ ਦੀ ਮੈਜੋਰਿਟੀ, ਉਹਨਾਂ ਦੇ ਵਿੱਚ ਵੀ ਇੰਨਾ ਖੌਫ ਪੈਦਾ ਕਰ ਦਿੱਤਾ ਕਿ ਕੋਈ ਡੇਅਰ ਹੀ ਨਹੀਂ ਕਰ ਸਕਦਾ ਸੀ ਹੁਣ ਤੱਕ ਕਿ ਕੋਈ ਮੋਦੀ ਦੇ ਖਿਲਾਫ ਆਵਾਜ਼ ਚੁੱਕੇ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਇਸ ਕਦਰ ਪਾਵਰਫੁਲ ਹੁੰਦੇ ਹੋ, ਇਹ ਬੜੀ ਇੱਕ ਮਸ਼ਹੂਰ ਸੇਇੰਗ ਰਹੀ ਹੈ, ਅਖਾਣ ਹੈ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਕਿ ਪਾਵਰ ਬੰਦੇ ਨੂੰ ਭ੍ਰਿਸ਼ਟ ਕਰ ਦਿੰਦੀ ਹੈ, ਲੇਕਿਨ ਜਦੋਂ ਐਬਸੋਲੂਟ ਪਾਵਰ ਹੋਏ ਉਦੋਂ ਬੰਦਾ ਐਬਸੋਲੂਟਲੀ ਕਰਪਟ ਹੁੰਦਾ। ਪਰ ਮੈਂ ਪਿਛਲੇ ਦਿਨਾਂ 'ਚ ਵੀ ਕੋਟ ਕੀਤਾ ਸੀ ਹਜ਼ਰਤ ਅਲੀ ਦੇ ਹਵਾਲੇ ਨਾਲ, ਮੈਂ ਕਿਤੇ ਪੜ੍ਹਿਆ ਕਿ ਉਹਨਾਂ ਨੇ ਕਿਹਾ ਕਿ ਜਦੋਂ ਅਖਤਿਆਰ ਔਰ ਇਕਤਦਾਰ ਔਰ ਪੈਸਾ ਤੁਹਾਡੇ ਕੋਲ ਆਉਂਦਾ ਹੈ, ਇਹ ਨਹੀਂ ਕਿ ਬੰਦਾ ਬਦਲ ਜਾਂਦਾ ਹੈ, ਬੰਦਾ ਬੇਨਕਾਬ ਹੋ ਜਾਂਦਾ ਹੈ। ਔਰ ਜ਼ਾਹਰ ਹੈ ਕਿ ਇਹ ਜਿਹੜੇ ਕੁਝ ਚੀਜ਼ਾਂ ਬਿਲਟ ਇਨ ਨੇ ਇਨਸਾਨੀ ਫਿਤਰਤ ਦੇ ਵਿੱਚ, ਜਿਸ ਦੇ ਵਿੱਚ ਜ਼ਾਹਰ ਹੈ ਕਿ ਜੇ ਅਸੀਂ ਬੱਚਿਆਂ ਤੋਂ ਹੀ ਦੇਖ ਲਈਏ, ਛੋਟੇ ਬੱਚਿਆਂ ਤੋਂ, ਕਿਵੇਂ ਉਹ ਕਿਸੇ ਦੇ ਘਰ ਜਾ ਕੇ ਜੇ ਖਿਡੌਣਾ ਕਿਸੇ ਦਾ ਦੇਖਿਆ ਉਹਨੂੰ ਚੁੱਕ ਕੇ ਲਿਆਉਣਗੇ, ਨਹੀਂ ਤਾਂ ਰੋਣ ਲੱਗ ਜਾਣਗੇ, ਉਹਦੇ ਵੀ ਘਰ ਵਾਲੇ ਕਹਿਣਗੇ ਵੀ ਲੈ ਜਾਓ। ਔਰ ਇਸੇ ਤਰ੍ਹਾਂ ਹੋਰ ਚੀਜ਼ਾਂ ਮੈਂ ਮੇਰੀ ਬਹੁਤ ਵਾਰ ਜਦੋਂ ਮਨੋਵਿਗਿਆਨ ਦੀ ਦੁਨੀਆ 'ਚ ਈਗੋ ਲਫ਼ਜ਼ ਬੇਸ਼ੱਕ ਅਸੀਂ ਅਦਰਵਾਈਜ਼ ਅੰਗਰੇਜ਼ੀ 'ਚ ਜਾਂ ਸਾਡੀ ਹਮ ਹੈ ਜਾਂ ਅਹਮ ਜਾਂ ਹੁਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ, ਪਰ ਉਸ ਦੁਨੀਆ ਦੇ ਵਿੱਚ ਜਿਹੜੀ ਬਹੁਤ ਸਾਰੀ 3 ਤੋਂ 7 ਸਾਲ ਦੀ ਉਮਰ ਹੁੰਦੀ ਹੈ ਉਹ ਈਗੋ ਉਮਰ ਹੁੰਦੀ ਹੈ। ਔਰ ਬਹੁਤ ਸਾਰੇ ਜਿਹੜੇ ਨੇ ਉਸ ਉਮਰ 'ਚੋਂ ਬੇਸ਼ੱਕ ਫਿਜ਼ੀਕਲੀ ਉਹ ਗਰੋ ਕੇ 70 ਸਾਲ ਦੇ ਹੋ ਜਾਣ, ਸਰੀਰ ਵੀ ਉਹਨਾਂ ਦੇ 6 ਫੁੱਟ ਲੰਬੇ ਚੌੜੇ ਹੋ ਜਾਣ, ਲੇਕਿਨ ਉਹਨਾਂ ਦੀ ਮੈਂਟਲ ਉਮਰ ਨਹੀਂ ਵੱਧਦੀ, ਉਹ ਸਾਰੀ ਉਮਰ ਮੈਂ ਮੇਰੀ ਤੇ ਇਸ ਕਬਜ਼ੇ ਦੇ ਵਿੱਚ ਹੀ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਜਿਹੜਾ ਮੋਦੀ ਦਾ ਸਟਾਈਲ ਗਵਰਨੈਂਸ ਦਾ
ਚੀਫ ਮਿਨਿਸਟਰ ਹੁੰਦਿਆਂ ਵੀ। ਲੇਕਿਨ ਉਦੋਂ ਇੱਕ ਸਟੇਟ ਦੇ ਵਿੱਚ ਰਹਿ ਕੇ ਉਹਨੇ ਕਿਵੇਂ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਔਰ ਕਿਵੇਂ ਈਵਨ ਅਫਸਰਸ਼ਾਹੀ ਹੋਏ ਔਰ ਦੂਸਰੇ ਹੋਏ ਉਹਨਾਂ ਨੂੰ ਬਿਲਕੁਲ ਆਪਣੇ ਜ਼ੇਬ ਕੀਤਾ, ਉਹਨੂੰ ਦਬੈਲ ਬਣਾਇਆ, ਔਰ ਕਿਵੇਂ ਵਣਜਾਰੇ ਵਰਗੇ ਔਰ ਦੂਜੇ ਪੁਲਸੀਏ ਇਸਤੇਮਾਲ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਹੜੀ ਕਹਾਣੀ, ਜਿਸ ਨੂੰ ਬਾਅਦ ਦੇ ਵਿੱਚ ਜਿਵੇਂ ਕਿਵੇਂ ਗੁਜਰਾਤ ਸਟੇਟ ਦੇ ਵਿੱਚ ਦਬਾਇਆ, ਫਿਰ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਜਿਹੜੇ ਕੇਸ ਸਪੈਸ਼ਲ ਇਨਵੈਸਟੀਗੇਟਿਵ ਟੀਮਾਂ ਰਾਹੀਂ ਸੁਪਰੀਮ ਕੋਰਟ ਨੇ ਆਪਣੇ ਕੋਲ ਲਏ ਸੀ, ਉਹਦੇ 'ਚ ਵੀ ਇੱਕ ਇੱਕ ਕਰਕੇ ਕਿਵੇਂ ਸਾਰਿਆਂ ਨੂੰ ਬਰੀ ਕਰਵਾਇਆ। ਬਿਲਕੁਲ। ਔਰ ਇਹ ਆਪਣੇ ਟਰਮ ਐਂਡ ਹੋਣ ਤੋਂ ਪਹਿਲਾਂ ਉਹਨੇ ਯਕੀਨੀ ਬਣਾਇਆ ਕਿ ਉਸ ਦੌਰ ਤੋਂ ਲੈ ਕੇ ਹੁਣ ਤੱਕ ਮੋਦੀ ਦੇ ਦੌਰ ਤੱਕ ਜਿਹੜੇ ਵੀ ਦਾਗੀ ਔਰ ਜੇਲ੍ਹਾਂ ਦੇ ਵਿੱਚ ਬੰਦ ਔਰ ਦਹਿਸ਼ਤਗਰਦ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਸਾਧਵੀ ਪ੍ਰਗਿਆ ਵੀ, ਪਹਿਲਾਂ ਕਰਨਲ ਪ੍ਰੋਥ ਵੀ, ਹੁਣ ਉਹ ਵਣਜਾਰੇ ਦਾ ਵੀ ਆ ਗਿਆ ਵੀ, CBI ਨੇ ਜਿਹੜਾ ਉਹ ਫਾਈਲ ਹੀ ਨਹੀਂ ਕੀਤਾ ਕਿਉਂਕਿ ਗੁਜਰਾਤ ਸਰਕਾਰ ਨੇ ਕਿਸੇ ਵੀ ਇਹਨਾਂ ਦਾ ਕੋਈ ਧਾਰਾ ਹੈ ਜਿਹਦੇ ਥੱਲੇ ਕਿਸੇ ਵੀ ਜਿਹੜਾ ਸੈਂਟਰਲ ਸਰਵਿਸ ਦਾ IAS IPS ਦਾ ਉਹਦੇ ਖਿਲਾਫ ਕਾਰਵਾਈ ਲਈ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਔਰ ਗੁਜਰਾਤ ਗਵਰਨਮੈਂਟ ਨੇ ਦਿੱਤੀ ਨਹੀਂ। ਸੋ ਉਹਨੇ ਯਕੀਨੀ ਬਣਾਇਆ ਕਿ ਇਸ ਸਾਰੇ ਨੂੰ ਬਿਲਕੁਲ ਸਾਰਿਆਂ ਨੂੰ ਬਰੀ ਕਰਕੇ, ਔਰ ਨਾ ਸਿਰਫ ਉਹਨਾਂ ਨੂੰ ਬਰੀ ਕੀਤਾ, ਜਿਵੇਂ ਪ੍ਰਗਿਆ ਠਾਕਰ ਨੂੰ ਭੋਪਾਲ ਤੋਂ ਲਿਆ ਕੇ ਖੜਾ ਕਰਨਾ ਔਰ ਦੂਸਰਿਆਂ ਨੂੰ ਵਡਿਆਣਾ, ਔਰ ਜਿਨ੍ਹਾਂ ਨੇ ਈਵਨ ਮੁਜ਼ੱਫਰਾਬਾਦ ਔਰ ਦੂਸਰੇ ਮੁਜ਼ੱਫਰਪੁਰ UP ਦੇ ਵਿੱਚ ਜਿਹੜੀ ਵਾਇਲੈਂਸ ਦੀਆਂ ਕਾਰਵਾਈਆਂ ਲਿੰਚਿੰਗ ਦੇ ਵਿੱਚ ਕੀਤਾ, ਉਹ ਉਹਨਾਂ ਦੀਆਂ ਸਟੇਜਾਂ ਦੇ ਉੱਤੇ ਬੈਠੇ ਹੁੰਦੇ ਨੇ। ਇਹਦੇ ਮਿਨਿਸਟਰ ਜਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਜਾ ਕੇ ਉਹਨਾਂ ਦੇ ਗਲਾਂ 'ਚ ਹਾਰ ਪਾਉਂਦੇ ਰਹੇ। ਪਰ ਇਹ ਸਾਰਾ ਦੌਰ ਹਾਲਾਂ ਬਾਕੀ ਤਾਂ ਜਦੋਂ ਨਤੀਜੇ ਆਣਗੇ ਜਿਹਦੇ 'ਚ ਹੋਰ ਜਿਹੜਾ ਸ਼ਾਇਦ 23 ਮਈ ਦਾ ਦਿਨ ਹੈ ਜਾਂ 19-21 ਮਈ ਹੈ ਜਿਸ ਦਿਨ ਹੋਣੇ ਨੇ, ਔਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇੱਕ ਗੱਲ ਇਹ ਨਜ਼ਰ ਆ ਰਹੀ ਹੈ ਕਿ ਜਿੰਨਾ 5 ਸਾਲ 'ਚ ਵੀ ਮੋਦੀ ਦਾ ਮਜ਼ਾਕ ਨਹੀਂ ਬਣਿਆ ਜਾਂ ਉਹਦਾ ਕ੍ਰਿਟਿਸਿਜ਼ਮ ਨਹੀਂ ਹੋਇਆ ਜਾਂ ਨੈਗੇਟਿਵਿਟੀ, ਹੁਣ ਜਦੋਂ ਕੋਈ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਣ ਔਰ ਉਹਦੇ ਲਈ ਇੱਕ ਤਾਂ ਉਹ ਖੁਦ ਵੀ ਅਸਹਿਜ ਹੈ, ਔਰ ਜਿਸ ਕਿਸਮ ਦਾ ਇਸ ਅੱਜ ਕੱਲ੍ਹ ਉਹਦੀ ਸ਼ਕਲ ਦੇਖੋ, ਜਿਵੇਂ ਉਹ ਆਪਣਾ ਬਿਲਕੁਲ ਨਰਵਸ ਹੋਇਆ ਹੈ ਔਰ ਜਿਸ ਕਿਸਮ ਦੀਆਂ ਗੱਲਾਂ ਉਹ ਕਰ ਰਿਹਾ ਹੈ, ਜਿਵੇਂ ਉਹਨੇ ਜਿਹੜਾ ਹੈ ਉਹ 에ਅਰ ਫੋਰਸ ਅਫਸਰਾਂ ਨੂੰ ਔਰ ਐਕਸਪਰਟਸ ਨੂੰ ਜਿਹੜਾ ਨਵੀਂ ਕਾਰਡ ਦੀ ਖਬਰ ਜਿਹੜੀ ਹੈ ਉਹ ਉਹਨਾਂ ਦੇ ਐਕਸ਼ਨ ਰਾਹੀਂ ਦਵਾਈ ਕਿ ਜੀ ਜਾਓ, ਬਦਲਾਂ ਦੇ ਵਿੱਚ ਤਾਂ ਦਿਸਣਾ ਹੀ ਨਹੀਂ ਪਾਕਿਸਤਾਨ ਦੇ ਰਡਾਰ ਵਾਲਿਆਂ ਨੂੰ ਕੁਝ ਵੀ। ਔਰ ਹੁਣ ਤਾਂ ਉਸ ਤੋਂ ਵੀ ਗੱਲ ਅੱਗੇ ਤੁਰ ਪਈ, ਜਿਵੇਂ ਇੱਕ ਕਮੇਡੀਅਨ ਦਾ ਤਾਂ ਸੀ ਕਿ ਸ਼ਾਇਦ ਉਹਨੂੰ ਮੋਦੀ ਨੇ ਇਹ ਕਹਿਣਾ, ਮੈਂ ਖੁਦ ਹੀ ਵਿੱਚ ਬੈਠਾ ਸੀ ਪਰ ਅੱਜ ਇੱਕ ਹੋਰ ਦਾ ਮੈਂ ਦੇਖ ਰਿਹਾ ਸੀ, ਉਹਨੇ ਕਿਹਾ ਵੀ ਮੋਦੀ ਨੇ ਹੁਣ ਨੈਕਸਟ ਡੇ ਹੋਣਾ ਹੈ ਕਿ ਵੀ ਉਹਨੇ ਕਿਹਾ ਵੀ ਸਾਨੂੰ ਹਵਾ 'ਚ ਜਾਣ ਦੀ ਲੋੜ ਹੀ ਨਹੀਂ ਹਮਲੇ ਲਈ, ਅਸੀਂ ਜਹਾਜ਼ਾਂ ਨੂੰ ਧਰਤੀ ਤੋਂ ਹੀ ਲੈ ਕੇ ਜਾਂਦੇ ਹਾਂ, ਪਾਕਿਸਤਾਨ ਵਾਲੇ ਸਾਹਮਣੇ ਕੋਈ ਬੱਸ ਆ ਗਈ ਹੈ ਔਰ ਅਸੀਂ ਇਸ ਤਰ੍ਹਾਂ ਹਮਲਾ ਕਰ ਦਿਆਂਗੇ। ਸੋ ਚਲੋ ਜ਼ਾਹਰ ਹੈ ਵੀ ਇੱਕ ਪਾਸੇ ਉਹ ਸਬਜੈਕਟ ਟੂ ਰਿਡੀਕਿਊਲ ਹੈ, ਕ੍ਰਿਟਿਸਿਜ਼ਮ ਵੀ ਹੁਣ ਪੂਰਾ ਜ਼ੀਨਤ ਵੱਲ ਜਾ ਰਿਹਾ ਹੈ। ਖਾਸ ਤੌਰ ਤੇ ਟਾਈਮ ਮੈਗਜ਼ੀਨ ਜਿਹਨੇ ਉਹਨੂੰ ਜਿਹੜਾ ਉਹ ਬਣਾਇਆ ਕਿ ਕਿਵੇਂ ਉਹ ਸਭ ਤੋਂ ਵੱਡਾ ਇਸ ਵੇਲੇ ਕਮਾਂਡਰ ਇਨ ਚੀਫ ਬਣ ਗਿਆ ਡਿਵਾਈਡ ਕਰਨ ਦਾ ਮੁਲਕ ਨੂੰ, ਔਰ ਉਹਨੂੰ ਕੋਟ ਕਰ ਰਹੇ ਨੇ ਕਾਂਗਰਸ ਦੇ ਲੀਡਰ ਵੀ ਦੂਸਰੇ ਵੀ। ਔਰ ਇਸ ਦੇ ਨਾਲ ਨਾਲ ਜਿਵੇਂ ਲੱਗ ਰਿਹਾ ਹੈ ਕਿ ਵੀ ਉਹਦੀ ਬਦਬਖਤੀ ਦਾ ਪੀਰੀਅਡ ਸ਼ੁਰੂ ਹੋ ਚੁੱਕਾ ਹੋਇਆ, ਔਰ ਜਿਵੇਂ ਅਕਸਰ ਪੰਜਾਬੀ ਦਾ ਇਹ ਅਖਾਣ ਹੈ, ਨੋ ਮੈਟਰ ਕੋਈ ਆਪਣੇ ਆਪ ਨੂੰ ਊਂਠ ਤੇ ਚੜਿਆ ਮਹਿਫੂਜ਼ ਮਹਿਸੂਸ ਕਰ ਰਿਹਾ ਹੋਏ, ਪਰ ਜਦੋਂ ਬਦਬਖਤੀ ਆਉਂਦੀ ਹੈ, ਮਾੜੀ ਕਿਸਮਤ ਆਉਂਦੀ ਹੈ, ਤਾਂ ਫਿਰ ਕੁੱਤਾ ਉਹਦੀ ਲੱਤ ਫੜ ਲੈਂਦਾ। ਇਹ ਕੁੱਤਾ ਕਿਵੇਂ ਫੜਦਾ, ਕੋਈ ਪੁੱਛੇਗਾ ਜੀ ਊਂਠ ਇੰਨਾ ਉੱਚਾ ਹੈ, ਪਰ ਪਤਾ ਨਹੀਂ ਜਦੋਂ ਬਦਬਖਤੀ ਆਉਂਦੀ ਹੈ ਤੇ ਉਦੋਂ ਕੁੱਤਾ ਲੱਤ ਫੜ ਲੈਂਦਾ। ਤੇ ਮੈਨੂੰ ਲੱਗਦਾ ਵੀ ਕੁੱਤੇ ਨੇ ਅਜੇ ਪੂਰੀ ਲੱਤ ਤਾਂ ਨਹੀਂ ਫੜੀ, ਪਰ ਕੁੱਤਾ ਜੰਪ ਕਰਕੇ ਪੈਰ ਤੱਕ ਪਹੁੰਚ ਗਿਆ, ਔਰ ਉਸ ਦੀ ਜਦੋਂ ਤੋਏ ਤੋਏ ਹੋਣੀ ਸ਼ੁਰੂ ਹੋ ਜਾਏ, ਇਹ ਵੀ ਇੱਕ ਕੁਦਰਤ ਦਾ ਪਾਰਟ ਹੁੰਦਾ ਹੈ। ਕਈ ਵਾਰ ਨੇਚਰ ਬਾਰੇ ਵੀ ਅਕਸਰ ਇਹ ਸ਼ਾਇਦ ਇਸਲਾਮ ਦੇ ਹਵਾਲੇ 'ਚ ਵੀ ਹੈ, ਔਰ ਅਸੀਂ ਸਿੱਖੀ 'ਚ ਵੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਹੁਣ ਮੀਂਹ ਨੂੰ ਅਸੀਂ ਜਿਹੜਾ ਹੈ, ਕਿਉਂਕਿ ਜ਼ਾਹਰ ਹੈ ਕਿ ਬੇਸਿਕ ਨੀਡ ਫੂਡ ਹੈ, ਮੈਜੋਰਿਟੀ ਲੋਕਾਂ ਦਾ ਕਿੱਤਾ ਜਾਂ ਉਹ ਖੇਤੀਬਾੜੀ ਰਿਹਾ, ਔਰ ਮੀਂਹ ਤੋਂ ਬਿਨਾਂ ਜਿਹੜਾ ਫਸਲਾਂ ਸੁੱਕ ਜਾਂਦੀਆਂ ਸੀ, ਅਕਾਲ ਪੈ ਜਾਂਦੇ ਸੀ। ਤੇ ਜਦੋਂ ਮੀਂਹ ਪੈਂਦਾ ਸੀ, ਜ਼ਾਹਰ ਹੈ ਕਿ ਰੱਬ ਖੁਸ਼ ਹੈ, ਔਰ ਪਰਮੇਸ਼ਰ ਨੇ ਰੱਬ ਨੇ ਮੀਂਹ ਪਾਇਆ ਤੇ ਸਾਰੇ ਜੀ ਜੰਤ, ਇਕੱਲੇ ਹਿਊਮਨ ਬੀਇੰਗ ਨਹੀਂ ਜਾਂ ਖੇਤੀਬਾੜੀ ਨਹੀਂ, ਤੁਸੀਂ
ਇੱਕ ਖੇੜਾ, ਉਹ ਪਸ਼ੂ ਵੀ, ਪੰਛੀ ਵੀ, ਧਰਤੀ ਦੇ ਵੀ ਪਿਆਸ ਮਿਟ ਜਾਂਦੀ ਸੀ। ਔਰ ਇਹ ਵੀ ਇਸਲਾਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ ਜਦੋਂ ਕੋਈ ਚੰਗਾ ਰਾਜਾ ਆਂਦਾ ਹੈ ਤੇ ਫਿਰ ਜਿਹੜੀਆਂ ਮੌਸਮ ਵੀ ਆਪਣੇ ਵਕਤ ਸਿਰ ਹੁੰਦੇ ਨੇ, ਮੀਂਹ ਵੀ ਵਕਤ ਸਿਰ ਪੈਂਦੇ ਨੇ, ਹੋਰ ਵੀ ਜਿਹੜੀਆਂ ਕੁਦਰਤ ਦੀਆਂ ਨੇਮਤਾਂ ਨੇ, ਇਹ ਵੀ ਕੁਦਰਤ ਦਾ ਇੱਕ ਸਾਈਨ ਹੁੰਦਾ ਹੈ ਕਿ ਵੀ ਠੀਕ ਹੋ ਰਿਹਾ। ਹੁਣ ਜਿਸ ਕਿਸਮ ਦਾ ਹਾਲ ਅਦਰਵਾਈਜ਼ ਵੀ ਚੱਲ ਰਿਹਾ ਹੈ, ਈਰਾਨ ਦੇ ਨਾਲ ਕ੍ਰਾਈਸਿਸ ਸ਼ੁਰੂ ਹੋ ਗਿਆ ਹੈ, ਇਹ ਤਾਂ ਉਹਨਾਂ ਨੇ ਆਪਣੇ ਰਿਜ਼ਰਵ ਚੋਂ ਆਇਲ ਕੱਢਿਆ, ਅਦਰਵਾਈਜ਼ ਦੁੱਗਣੀਆਂ ਕੀਮਤਾਂ ਹੋਣੀਆਂ ਸੀ, ਉਹਨੇ ਹਰਾ ਦੇਣਾ ਸੀ। ਪਰ ਇਹਨੂੰ ਕਿੰਨੀ ਕੁ ਦੇਰ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁਣ ਤੱਕ ਟਕੀਆਂ ਹੋਈਆਂ ਸੀ, ਰਾਫੇਲ ਡੀਲ ਭਾਵੇਂ ਜ਼ਾਹਰ ਹੈ ਕਿ ਵੀ ਇਹਨਾਂ ਨੇ ਫਿਰ ਸੁਪਰੀਮ ਕੋਰਟ ਨੂੰ ਇਸਤੇਮਾਲ ਕਰਕੇ ਦਬਾ ਲਈ, ਪਰ ਜੇ ਕੋਈ ਵੀ ਆਪੋਜ਼ਿਟ ਗਵਰਨਮੈਂਟ ਆਂਦੀ ਹੈ ਫਿਰ ਉਹ ਸਾਰਾ ਖੁੱਲੇਗਾ। ਔਰ ਇਹ ਜਿਹੜਾ ਸਾਰਾ ਇਹਨਾਂ ਨੇ ਇੱਕ ਵੱਡਾ ਗੁੱਡਾ ਬੰਨਿਆ ਹੋਇਆ ਸੀ, ਮੋਦੀ ਓਨੈਸਟ, ਇਮਾਨਦਾਰੀ, ਬਾਕੀਆਂ ਦੀ ਇਮਾਨਦਾਰੀ ਤਾਂ ਜ਼ਾਹਰ ਹੈ, ਜਿੱਥੇ ਜਿੱਥੇ ਬੀਜੇਪੀ ਦੀਆਂ ਹਕੂਮਤਾਂ ਬਣੀਆਂ ਨੇ ਇਹਨਾਂ ਨੇ ਪਿਛਲੀ ਕਰਪਸ਼ਨ ਨੂੰ ਵੀ ਮਾਤ ਕਰ ਦਿੱਤੀ। ਔਰ ਜਿਵੇਂ ਮੋਦੀਆਂ ਦੀ ਗੱਲ ਹੁੰਦੀ ਹੈ ਤੇ ਬੇਸ਼ੱਕ ਹੁਣ ਉਹ ਨੀਰਵ ਮੋਦੀ ਹੈ, ਲਲਿਤ ਮੋਦੀ ਹੈ, ਤੇ ਦੂਸਰਾ ਹੈ ਕਿ ਵੀ 3 ਮੋਦੀ ਤਾਂ ਦੌੜ ਗਏ ਤੇ ਚੌਥਾ ਮੋਦੀ ਚੋਰ ਚੌਕੀਦਾਰ ਬਣ ਕੇ ਬਹਿ ਗਏ ਔਰ ਇਹਨੂੰ ਭਜਾਣਾ। ਹੁਣ ਸਲੋਗਨ ਤਾਂ ਇਹ ਵੀ ਚੱਲਦਾ। ਲੇਕਿਨ ਮੈਂ ਦੇਖ ਰਿਹਾ ਵੀ ਖਾਸ ਤੌਰ ਤੇ ਜਦੋਂ ਕਿ ਨਾਰਥ ਦੇ ਵਿੱਚ ਬੜੀਆਂ ਥੋੜੀਆਂ ਆਵਾਜ਼ਾਂ ਜੇ ਮੀਡੀਆ ਦੇ ਹਵਾਲੇ ਨਾਲ ਦੇਖੀਏ ਤਾਂ ਮੈਂ ਅਕਸਰ ਰਵੀਸ਼ ਕੁਮਾਰ ਦਾ ਜ਼ਿਕਰ ਕਰਦਾ, ਉਹ ਹੁਣ ਵੀ 2 ਦਿਨ ਪਹਿਲਾਂ ਉਹ ਹੁਣ ਬਨਾਰਸ ਦਾ ਹਲਕਾ ਮੋਦੀ ਦਾ, ਉੱਥੇ ਗਿਆ ਹੋਇਆ ਔਰ ਉਹਨੇ ਕਿਹਾ ਵੀ ਇਹ ਜਿਹੜਾ ਕਬੀਰ ਦਾ ਬਨਾਰਸ ਸੀ, ਕਿਉਂਕਿ ਉੱਥੇ ਕਬੀਰ ਮੱਠ ਵੀ ਹੈ, ਭਗਤ ਕਬੀਰ ਜੀ ਦਾ ਜਨਮ ਵੀ ਬਨਾਰਸ ਦੇ ਵਿੱਚ ਹੋਇਆ ਹੈ, ਭਗਤ ਰਵਿਦਾਸ ਜੀ ਦਾ ਵੀ ਹੋਇਆ, ਕਿ ਵੀ ਇਹ ਕਿਵੇਂ ਉਹਨੂੰ ਇਹਨੇ ਬਿਲਕੁਲ ਬਦਲ ਦਿੱਤਾ ਹੈ, ਕਿਵੇਂ ਜਿਹੜੇ ਹਿਸਟੋਰੀਕਲ, ਕਿਉਂਕਿ ਜਿਹੜੇ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰ ਨੇ ਉਹਨਾਂ ਦੇ ਵਿੱਚ ਬਨਾਰਸ ਵੀ ਇੱਕ ਆਉਂਦਾ, ਇਹਨੂੰ ਕਾਂਸ਼ੀ ਕਰਕੇ ਕਿਹਾ ਜਾਂਦਾ ਸੀ, ਇਹਦਾ ਪੁਰਾਣਾ ਨਾਂ। ਹਾਲਾਂ ਹਿੰਦੂ ਇਤਿਹਾਸ ਦੇ ਵਿੱਚ ਇਹਨੂੰ ਸ਼ਿਵ ਜੀ ਦੀ ਨਗਰੀ ਕਰਕੇ ਜਾਣਿਆ ਜਾਂਦਾ ਹੈ ਕਿ ਵੀ ਇੱਥੇ ਆ ਕੇ ਸਾਰੇ ਮੁਕਤ ਹੋ ਜਾਂਦੇ ਨੇ। ਔਰ ਕਈ ਇਹ ਵੀ ਰੀਜ਼ਨ ਸੀ ਕਿ ਕਈ ਆਪਣੇ ਬੁਢਾਪੇ 'ਚ ਉਸ ਸ਼ਹਿਰ 'ਚ ਆਉਂਦੇ ਸੀ। ਔਰ ਇਸ ਦਾ ਜ਼ਿਕਰ ਜਿਹੜਾ ਹੈ ਈਵਨ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਜਿਹਦੇ ਬਾਰੇ ਉਹਨਾਂ ਦੀ, ਕਿਉਂਕਿ ਇਤਿਹਾਸ ਦੀ ਕਹਾਣੀ ਸੀ ਕਿ ਬਨਾਰਸ 'ਚ ਮੁਕਤ ਹੋ ਜਾਂਦਾ ਹੈ ਕਿ ਜਿੱਥੇ ਇੱਕ ਮਗਹਰ ਨਾਂ ਦੀ ਥਾਂ ਹੈ ਕਿ ਜਿਹਦੇ ਨਾਲ ਕੋਈ ਕਹਾਣੀ ਜੁੜੀ ਹੋਈ ਸੀ, ਸ਼ਾਇਦ ਉੱਥੇ ਬੁੱਧ ਧਰਮ ਦਾ ਕੁਝ ਸੀ ਕਿ ਵੀ ਜਿਹੜਾ ਉੱਥੇ ਮਰੇ ਤੇ ਉਹ ਖੋਤੇ ਦੀ ਜੂਨ 'ਚ ਪੈਂਦਾ ਨਹੀਂ ਔਰ ਉਹਦੀ ਕਲਿਆਣ ਨਹੀਂ ਹੁੰਦੀ ਕਦੇ ਵੀ। ਔਰ ਹਾਲਾਂਕਿ ਕਬੀਰ ਸਾਹਿਬ ਸਾਰੀ ਉਮਰ ਬਨਾਰਸ ਰਹੇ, ਲੇਕਿਨ ਉਹ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਉੱਥੇ ਚਲੇ ਗਏ ਔਰ ਉਹਨਾਂ ਨੇ ਜਿਹੜਾ ਇਸ ਮਿਥ ਨੂੰ ਵੀ ਤੋੜਿਆ, ਇਹ ਕਹਿ ਕੇ ਕਿ ਹਰ ਕਾ ਸੰਤ ਮਰੈ ਹੜੱਪੈ ਸਗਲੀ ਸੈਨ ਤਰਾਈ। ਸ਼ਾਇਦ ਮੈਂ ਗਲਤ ਨਾ ਬੋਲ ਰਿਹਾ ਹਾਂ, ਪਰ ਉਹਨਾਂ ਨੇ ਆਪਣਾ ਅਖੀਰ ਜਾ ਕੇ ਮਗਹਰ ਦੇ ਵਿੱਚ ਛੱਡਿਆ। ਉਹਨੂੰ ਕਿਹਾ ਜੀ ਤੁਹਾਡੇ ਮੈਂ ਇਸ ਨੂੰ ਵੀ ਬ੍ਰਾਹਮਣਵਾਦ ਨੂੰ ਇੰਨਾ ਕੁ ਚੈਲੰਜ ਸੀ। ਲੇਕਿਨ ਹੁਣ ਇਹਨਾਂ ਨੇ ਕਈ ਸਦੀਆਂ ਪੁਰਾਣੀਆਂ ਕਿ ਜੀ ਇੱਥੇ ਅਸੀਂ ਵੱਡਾ ਬਣਾਉਣਾ, ਜਿਹੜਾ ਕੋਰੀਡੋਰ ਔਰ ਵੱਡਾ ਮਹੱਲਾ ਬਣਾਉਣਾ, ਸੜਕ ਕੱਢਣੀ ਹੈ, ਪੁਰਾਣੀਆਂ ਕਈ ਹਿਸਟੋਰੀਕਲ ਇਮਾਰਤਾਂ ਵੀ ਡਿਸਟਰੋਏ ਕੀਤੀਆਂ। ਔਰ ਉਹਦਾ ਹੁਣ ਨਾਰਥ ਦੇ ਵਿੱਚ ਤੁਹਾਨੂੰ ਬਹੁਤ ਥੋੜੀਆਂ ਆਵਾਜ਼ਾਂ, ਜਿਹੜੇ ਬਾਹਰ ਕੁਝ ਥੋੜੇ ਬਹੁਤ ਨੇ, ਲੇਕਿਨ ਮੈਂ ਦੇਖ ਰਿਹਾ ਵੀ ਸਾਊਥ ਦੇ ਵਿੱਚੋਂ ਜਿਹੜਾ ਆਵਾਜ਼ਾਂ ਹੋਰ ਵੀ ਜਿਹਨੂੰ ਅਸੀਂ ਇੰਟੈਂਸ ਹੋ ਰਹੀਆਂ, ਜਿਵੇਂ ਅਸੀਂ ਕਮਲ ਹਸਨ ਦੀ ਗੱਲ ਕੀਤੀ ਸੀ ਕੱਲ ਕਿ ਕਿਵੇਂ ਉਹਨੇ ਖਲੋ ਕੇ ਪਬਲਿਕ ਗੈਦਰਿੰਗ ਦੇ ਵਿੱਚ ਗਾਂਧੀ ਦਾ ਜਿੱਥੇ ਸਟੈਚੂ ਲੱਗਾ ਹੈ, ਉਹਨੇ ਕਿਹਾ ਵੀ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਤੇ ਪਹਿਲਾ ਟੈਰਰਿਸਟ ਹਿੰਦੂ ਸੀ ਨਥੂਰਾਮ ਗੋਡਸੇ। ਹਾਲਾਂ ਅੱਜ ਮੈਂ ਦੇਖ ਰਿਹਾ ਸੀ ਉਹਦੇ ਖਿਲਾਫ FIR ਵੀ ਰਜਿਸਟਰ ਕਰ ਲਈ ਹੈ, ਪਰ ਫਰਕ ਨਹੀਂ ਪਏਗਾ। ਪਰ ਇਹ ਚੈਲੰਜ ਜਦੋਂ ਇਸ ਲੈਵਲ ਤੇ, ਜਿੱਥੇ ਇੱਕ ਪਾਸੇ ਇਹਨੇ ਇਸਲਾਮਿਕ ਟੈਰਰਿਜ਼ਮ ਔਰ ਦੂਸਰਾ ਵਰਤ ਕੇ ਕੁਝ ਹੋਰ ਬਣਾਉਣਾ ਚਾਹਿਆ ਸੀ, ਔਰ ਹੁਣ ਸਾਊਥ ਦੇ ਵਿੱਚ ਹਾਲਾਂਕਿ ਜਿਹੜੀ ਦਾ ਹਿੰਦੂ ਅਖਬਾਰ ਹੈ ਉਸ ਦਾ ਸਬੰਧ ਇਹਨਾਂ ਦੇ ਹਿੰਦੂਤਵਾ ਨਾਲ ਨਹੀਂ ਹੈ, ਇਹ 19th ਸੈਂਚਰੀ ਸ਼ਾਇਦ ਐਂਡ ਤੋਂ ਚੱਲ ਰਹੀ ਹੈ ਜਾਂ 20th ਸੈਂਚਰੀ ਦੀ ਹੈ, ਲੇਕਿਨ ਇੱਕ ਕ੍ਰੈਡੀਬਲ, ਹਾਲਾਂ ਇਸ ਸਾਰੇ ਦੌਰ ਦੇ ਵਿੱਚ ਦਾ ਹਿੰਦੂ ਦਾ ਵੀ ਰੋਲ ਕੋਈ, ਜਿਵੇਂ ਉਹਨਾਂ ਦਾ ਇੱਕ ਪਾਰਟ ਜਿਹੜੀ ਰਾਫੇਲ ਡੀਲ ਦੀਆਂ ਕਹਾਣੀਆਂ ਨੇ, ਕਿਉਂਕਿ ਉਸੇ ਨਹੀਂ ਪਹਿਲਾਂ ਜਿਹੜਾ ਬੋਫਰਸ ਦਾ ਵੀ ਭਾਂਡਾ ਭੰਨਿਆ ਸੀ ਉਹੀ ਜਿਹੜਾ, ਤੇ ਉਹ ਰਾਫੇਲ ਦਾ ਜਿਹੜਾ ਉਹਨਾਂ ਦੇ ਕੋਲ ਹੀ ਆਰਟੀਕਲ ਉਹਦੇ 'ਚ ਹੀ ਛਪੇ, ਪਰ ਉਵੇਂ ਜਿਹਨੂੰ ਕਹਿੰਦੇ ਨੇ ਚੜ ਕੇ ਆਣਾ ਉਵੇਂ ਨਹੀਂ ਸੀ। ਪਰ ਅੱਜ ਇੱਕ ਸਟੋਰੀ ਜਿਹੜੀ ਕਿ ਆਫ ਇੰਟਰਸਟ ਸੀ ਔਰ ਵੀਰ ਪਰਮਜੀਤ ਸਿੰਘ ਹੋਰਾਂ ਨੇ ਭੇਜੀ ਸਾਡੇ, ਉਹਨਾਂ ਦੇ ਜਿੰਨੇ ਨੈਟਵਰਕ 'ਚ, ਮੈਨੂੰ ਵੀ ਲੱਗਿਆ ਕਿ ਵੀ ਇਹ ਵਰਥ ਡਿਸਕਸਿੰਗ ਹੈ। ਡਿਸਕਸਿੰਗ ਇਸ ਲਈ ਕਿ ਜਿੱਥੇ ਸਭ ਪਾਸੇ ਮੋਦੀ 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 ਹੋ ਰਿਹਾ ਹੋਏ,
ਇਹ ਉਹੀ ਦੌਰ ਹੈ ਜਿਵੇਂ ਕਦੇ ਇੰਦਰਾ ਗਾਂਧੀ ਦਾ ਦੌਰ, ਐਮਰਜੈਂਸੀ ਦਾ, ਇੰਦਰਾ, ਔਰ ਉਸ ਵੇਲੇ ਇੱਕ ਅਸਾਮ ਮੂਲ ਦਾ ਇਹਨਾਂ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਮਿਸਟਰ ਬੜੂਆ ਜੀ, ਤੇ ਉਹਨੇ ਬਿਆਨ ਦਿੱਤਾ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਕਿ ਭਾਰਤ ਦਾ ਮਤਲਬ ਇੰਦਰਾ ਹੈ ਤੇ ਇੰਦਰਾ ਦਾ ਮਤਲਬ ਇੰਡੀਆ ਹੈ। ਮਤਲਬ ਇਹ ਹਾਈਟ ਹੁੰਦੀ ਹੈ ਜਿਹਨੂੰ ਉਹ ਕਦੇ ਰਾਵਣ ਨਾਲ ਜੋੜ ਕੇ ਸਾਡੇ ਜਲੇ ਰਾਵਣ ਥਲੇ ਰਾਵਣ ਜਾਂ ਜਲੇ ਹਰਨਾਕਸ਼ ਥਲੇ ਹਰਨਾਕਸ਼, ਇਸ ਕਿਸਮ ਦੀਆਂ ਗੱਲਾਂ ਉਹ ਉਸ ਕਿਸਮ ਦੇ ਲੋਕਾਂ ਨਾਲ ਹੀ ਜੋੜੀਆਂ ਜਾਂਦੀਆਂ ਜਿਹੜੇ ਬਾਕੀਆਂ ਦੀ ਆਵਾਜ਼ ਨੂੰ ਕੁਚਲ ਦੇਣ, ਬਾਕੀਆਂ ਦੇ ਉੱਤੇ ਇੰਨੇ ਕੁ ਹਾਵੀ ਹੋਣ ਕਿ ਉਹਨਾਂ ਦੀ ਕੋਈ ਹੋਂਦ ਨਾ ਰਹੇ। ਤੇ ਇੱਥੇ ਵੀ ਨਮੋ 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 ਨਰਿੰਦਰ ਮੋਦੀ, ਹੁਣ ਨਮੋ ਅਦਰਵਾਈਜ਼ ਨਮਸਕਾਰ ਹੁੰਦਾ ਹੈ, ਸਲੂਟ ਹੁੰਦਾ ਹੈ, ਪ੍ਰਣਾਮ ਹੁੰਦਾ ਹੈ, ਪਰ ਉੱਥੇ ਤਾਂ ਹੁਣ ਉਹਨੇ ਆਪਣਾ ਨਮੋ ਚੈਨਲ ਵੀ ਖੋਲ ਲਿਆ, ਨਮੋ 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 ਦੇ ਸੂਟ ਵੀ ਪਾਏ, ਚਾਰ ਚੁਫੇਰੇ ਬ੍ਰਾਂਡ ਵੀ ਨਮੋ। ਅੱਧਿਆਂ ਕੁ ਲੋਕਾਂ ਨੇ ਮੋਦੀ ਨੂੰ ਖੁਸ਼ ਕਰਨ ਲਈ ਜਿਹੜਾ ਆਪਣੀਆਂ ਚੰਗੀਆਂ ਭਲੀਆਂ ਕਮੀਜ਼ਾਂ ਕੱਟ ਕੇ ਹਾਫ ਸਲੀਵ ਬਣਾ ਲਈਆਂ, ਕਿਉਂਕਿ ਪਾਉਂਦਾ ਹੀ ਹੈ ਹਾਫ ਸਲੀਵ, ਆਂਗਾ ਜੀ ਮੇਰਾ ਇਹ ਸਟਾਈਲ ਹੈ। ਸੋ ਜਿਵੇਂ ਹੁੰਦਾ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਈ ਇਹ ਜਿਹੜਾ ਜਦੋਂ ਲੋਕ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ, ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਈ, ਇਹ ਹੁੰਦਾ ਹੈ ਲੋਕਾਂ ਦਾ ਚਲਨ, ਉਸ ਕਿਸਮ ਦਾ ਹੀ ਪਾਰਟ ਬਣ ਜਾਂਦਾ। ਲੇਕਿਨ ਜਦੋਂ ਇਹ ਚੈਲੰਜ ਹੋਏ, ਬੇਸ਼ੱਕ ਕੋਈ ਖਲੋ ਕੇ ਇੱਕ ਵਾਰ ਉਂਗਲ ਇੱਕ ਸਾਹਮਣੇ ਕਰ ਦੇ, ਫਿਰ ਹੌਲੀ ਹੌਲੀ ਬਾਕੀਆਂ ਨੂੰ ਵੀ ਹੌਸਲਾ ਹੁੰਦਾ ਤੇ ਇਹ ਇਸ ਗੱਲ ਦੀ ਨਿਸ਼ਾਨੀ ਵੀ ਹੁੰਦੀ ਹੈ ਕਿ ਬਦਬਖਤੀ ਦਾ ਦੌਰ ਸ਼ੁਰੂ ਹੋ ਰਿਹਾ ਔਰ ਹੌਲੀ 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 ਇੱਕ ਸਟੇਜ ਆ ਜਾਂਦੀ ਹੈ ਕਿ ਵੀ ਜਿਹੜਾ ਫਿਰ ਜਿਹਨੂੰ ਸ਼ੈਕਸਪੀਅਰਨ ਲੈਂਗੁਏਜ ਦੇ ਵਿੱਚ ਕਹਿੰਦੇ ਨੇ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ। ਹੁਣ ਅਦਰਵਾਈਜ਼ ਹੁਣ ਬਾਦਸ਼ਾਹ ਦੀ ਮੈਜੈਸਟੀ ਉਹਦਾ ਹੁਕਮ ਹੁੰਦਾ ਤੇ ਜਿਹੜਾ ਰਾਜਾ ਮਰ ਰਿਹਾ ਹੋਏ ਉਸ ਦਾ ਫਿਰ ਕੋਈ ਪਰਵਾਹ ਨਹੀਂ ਕਰ ਰਿਹਾ ਹੁੰਦਾ। ਇਹਦਾ ਮਤਲਬ ਹੁੰਦਾ ਹੈ ਕਿ ਜਿਹੜੀ ਮੈਜੈਸਟੀ ਹੈ ਉਹ ਭੱਜ ਰਹੀ ਹੈ ਮਰ ਰਹੇ ਬਾਦਸ਼ਾਹ ਤੋਂ। ਮਰੇਗਾ ਕਿ ਨਹੀਂ ਇਹ ਤਾਂ ਹੋਰ ਜਿਹੜਾ ਉਹ 10 ਦਿਨਾਂ 'ਚ ਪਤਾ ਲੱਗ ਜਾਏ, 10 'ਚ ਵੀ ਕਾਹਨੂੰ 6-7-8 ਦਿਨ 'ਚ। ਲੇਕਿਨ ਇਹ ਆਰਟੀਕਲ ਆਫ ਇੰਟਰਸਟ ਹੈ ਔਰ ਇਹਦੇ 'ਚ ਖਾਸ ਤੌਰ ਤੇ ਇਹ ਮਿਸਟਰ ਐਸ ਰਘੋਤਮ ਨੇ ਲਿਖਿਆ ਔਰ ਇੱਕ ਪਪੂਲਰ ਅਖਬਾਰ ਸਾਊਥ ਇੰਡੀਆ ਦਾ ਡੈਕਨ ਹੈਰਲਡ, ਡੈਕਨ ਜਿਹਨੂੰ ਅਸੀਂ ਦੱਖਣ ਕਹਿੰਦੇ ਹਾਂ ਕਿਉਂਕਿ ਇਹ ਡੈਕਨ ਵਰਲਡ ਜਿਹੜਾ ਹੈ ਅੰਗਰੇਜ਼ ਜਿਹੜਾ ਮੁਗਲਾਂ ਦੇ ਪੀਰੀਅਡ 'ਚ ਵੀ ਦੱਖਣ ਦੀਆਂ ਰਿਆਸਤਾਂ, ਅਸੀਂ ਵੀ ਕਿਉਂਕਿ ਹਜ਼ੂਰ ਸਾਹਿਬ ਮਹਾਰਾਸ਼ਟਰ 'ਚ ਬੇਸ਼ੱਕ ਹੁਣ ਉਦੋਂ ਹੈਦਰਾਬਾਦ 'ਚ ਸੀ ਤੇ ਜਿਹੜੇ ਉੱਥੋਂ ਦੇ ਮੂਲ ਦੇ ਸਿੱਖ ਨੇ ਅੱਜ ਵੀ ਉਹਨਾਂ ਨੂੰ ਦੱਖਣੀ ਸਿੱਖ ਕਿਹਾ ਜਾਂਦਾ ਕਿਉਂਕਿ ਇਹ ਨਕਸ਼ੇ ਮੁਤਾਬਕ ਸਾਊਥ 'ਚ ਹੈ। ਸੋ ਜ਼ਾਹਰ ਹੈ ਕਿ ਡੈਕਨ ਹੈਰਲਡ ਇਹਦਾ ਹੈ ਔਰ ਇਹ ਮਿਸਟਰ ਐਸ ਰਘੋਤਮ ਦਾ ਜਿਹੜਾ ਆਰਟੀਕਲ ਹੈ ਉਹਦਾ ਉਹਨੇ ਸਿਰਲੇਖ ਜਾਂ ਉਨਵਾਨ ਦਿੱਤਾ ਹੈ, ਐਫਰੇਡ ਨਰਵਸ ਮੋਦੀ ਸਪੀਕਸ ਹਿਜ਼ ਮਦਰ ਟੰਗ ਹੇਟਰਡ, ਕਿ ਡਰਿਆ ਹੋਇਆ ਘਬਰਾਇਆ ਹੋਇਆ ਮੋਦੀ ਜਿਹੜਾ ਹੈ ਹੁਣ ਆਪਣੀ ਅਸਲੀ ਮਾਂ ਬੋਲੀ ਬੋਲਣ ਲੱਗਾ ਹੈ ਔਰ ਉਹਦੀ ਅਸਲੀ ਮਾਂ ਬੋਲੀ ਦਾ ਨਾਂ ਹੈ ਨਫ਼ਰਤ। ਔਰ ਬੜਾ ਦਿਲਚਸਪ ਇਹ ਆਰਟੀਕਲ ਹੈ। तो उसकी शुरुआत उन्हें बड़े खूबसूरत अंदाज दे विच, क्योंकि बहुत सारे जड़े लतीफे ने जां अकबर और बीरबल दे विच संवाद है, गलबात है, उहदे बहुत सारे तो बाद ही ऐड होए होणगे, लेकिन बहुत सारियां कहानियां ज़ाहिर है अकबर टोटली अनपढ़ सी पर उस नूं दानिशवरां नाल प्यार सी, अकल दी गल नाल प्यार सी। उन्हें 9 रतन भी बनाए, 9 जूल्स, जिन्हां दे विच जदों असीं म्यूजिक की दुनिया च देखते हैं तानसेन उन्हां दे विच उन्हां 9 रत्नां दे विच सी। और इसे तरह एक जिहड़ा रतन है वो बीरबल सी। बीरबल दा हालांकि जदों असीं सिख इतिहास के हवाले नाल देखते हैं तो इहदा कोई चंगा रैकड नहीं है, एक बड़ा मुतसबी ब्राह्मण और ये एक स्टेज ते अकबर के जमाने च भी जिहड़ा ये फौजां लैके ये आ गया सी जी असीं टैक्स उगराना है श्री अमृतसर तो। गुरु अर्जन साहब का वक्त सी, बाद च अजे उन्हें कैंप ही लाया होया सी उत्थे ते खबर आई कि जी राजस्थान की किसी एक्सपीडिशन लई उन्होंने भेजिया तो उत्थे लड़दा मारिया गया। तो इस किस्म का है, लेकिन क्योंकि गल लतीफिया नाल जां दानिशवरी दीयां गल्लां नाल है, वो बहुत वार ये है भी जदों अकबर दे मन दे विच कोई नुकता भी फस जांदा सी वो अपने उन्हां 9 रत्नां दे नाल करदा सी, खास तौर ते बीरबल दे नाल। ते ये ब्राह्मण कोई ना कोई जिहड़ा उहदा हल लभ के लिआंदा सी जां उस दे सवाल दा जिहड़ा जवाब उहनूं दे दिंदा सी। सो जाहिर है भी इस दी शुरुआत उन्हें अकबर बाबर दे इस, क्योंकि थोड़ा लंबा आर्टिकल है, मैं हालांकि जिन्नी खूबसूरत अंग्रेजी ईवन इस वाक्या लई भी इस्तेमाल की है इस रघोतम ने,
ਮੈਂ ਚਾਹੁੰਦਾ ਸੀ ਕਿ ਉਹ ਮੈਂ ਪੜ੍ਹਾਂ, ਪਰ ਮੈਂ ਹੁਣ ਉੱਤੇ ਨਹੀਂ ਜਾਵਾਂਗਾ। ਜੀ ਔਰ ਉਹਦੇ ਚੋਂ ਨੇ, ਕਿਉਂਕਿ ਜਿਹੜਾ ਬੰਦਾ ਬਹੁਤ ਸਾਰੀਆਂ ਜ਼ਬਾਨਾਂ ਬੋਲ ਸਕਦਾ ਹੈ ਉਹਨੂੰ ਪੋਲੀਗਲੋਟ ਕਹਿੰਦੇ ਨੇ। ਸੋ ਮੈਂ ਬਿਗਨਿੰਗ ਦੀਆਂ 2-4 ਲਾਈਨਾਂ ਜ਼ਰੂਰ ਉਹਦੀਆਂ ਓਰੀਜਨਲ ਪੜਾਂਗਾ। ਉਹ ਜੋ ਨੇ ਕਿਹਾ ਵੀ ਇਹ ਪੋਲੀਗਲੋਟ ਵਨਸ ਕਮਸ ਟੂ ਦਾ ਕੋਰਟ ਆਫ ਐਂਪਰਰ ਅਕਬਰ ਐਂਡ ਥਰੋਜ਼ ਹਿਮ ਏ ਚੈਲੰਜ ਜਹਾਂ ਪਨਾ I can speak many languages and I am a scholar in each of them. I can speak Telugu, Kannada, Marathi, Gujarati, Hindi, Urdu, Persian, Odissi, Punjabi and so on. I can speak each of these languages as if I was a native of each province. I have come from afar, but I will not tell you from where. I challenge. ਹੁਣ ਇਹਨੇ ਇਹ ਕਹਾਣੀ ਇਹ ਹੈ ਕਿ ਵੀ ਇੱਕ ਬੰਦਾ ਅਕਬਰ ਦੇ ਦਰਬਾਰ 'ਚ ਆਇਆ, ਉਹਨੇ ਕਿਹਾ ਜੀ ਮੈਂ ਬਹੁਤ ਸਾਰੀਆਂ ਜ਼ਬਾਨਾਂ ਬੋਲ ਸਕਦਾ ਜਿੰਨੀਆਂ ਕਿ ਮੈਂ ਗਣਾਈਆਂ ਨੇ, ਪਰ ਉਹਨੇ ਕਿਹਾ ਕਿ ਵੀ ਮੈਂ ਇਹ ਨਹੀਂ ਦੱਸਣਾ ਮੈਂ ਕਿੱਥੋਂ ਹਾਂ। ਹੁਣ ਤੁਹਾਡੇ ਦਰਬਾਰ ਦੇ ਵਿੱਚ ਬੜੇ ਸਿਆਣੇ ਲੋਕ ਮੰਨੇ ਜਾਂਦੇ ਨੇ, ਮੈਂ ਇਹ ਟੈਸਟ ਥਰੋ ਕਰਦਾ ਕਿ ਵੀ ਇਹ ਕੋਈ ਤੁਹਾਡਾ ਦੱਸ ਦੇ ਬੰਦਾ ਕਿ ਮੇਰੀ ਮਾਂ ਬੋਲੀ ਕਿਹੜੀ ਹੈ, ਮੈਂ ਕਿੱਥੋਂ ਦਾ। ਔਰ ਜੇ ਨਾ ਦੱਸ ਸਕੇ ਤੇ ਇਹ ਸਾਰੇ ਜਿਹੜੇ ਨੇ ਮੇਰੇ ਗੁਲਾਮ ਹੋਣਗੇ ਸਾਰੀ ਜ਼ਿੰਦਗੀ ਲਈ। ਹੁਣ ਅਕਬਰ ਦਾ ਬੜਾ ਵੱਡਾ, ਉਹ ਆਪਣੇ ਆਪ ਨੂੰ ਜਿਹਨੂੰ ਚੱਕਰਵਰਤੀ ਲਫ਼ਜ਼ ਕਿਹਾ ਜਾਂਦਾ ਹੈ ਕਿ ਵੀ ਰਾਜਾ ਸੀ, ਬਾਦਸ਼ਾਹ ਸੀ, ਉਹਨੇ ਕਿਹਾ ਜੀ ਕਬੂਲ ਹੈ, ਮੇਰਾ ਤਾਂ ਦਰਬਾਰ ਭਰਿਆ ਹੋਇਆ ਹੈ ਸਿਆਣੇ ਲੋਕਾਂ ਦੇ ਨਾਲ। ਔਰ ਇਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਸਵੇਰ ਤੋਂ ਸ਼ਾਮ ਤੱਕ। ਹਰ ਜ਼ਬਾਨ 'ਚ, ਕੋਈ ਤਮਿਲ 'ਚ, ਕੋਈ ਤੇਲਗੂ 'ਚ, ਕੋਈ ਕੰਨੜ 'ਚ, ਕੋਈ ਪੰਜਾਬੀ 'ਚ, ਉਹ ਉਸੇ ਤਰ੍ਹਾਂ ਬੋਲੇ ਲੱਗੇ ਵੀ ਉਸੇ ਹੀ ਮੁਲਕ ਉਸ ਸੂਬੇ ਦਾ ਰਹਿਣ ਵਾਲਾ ਹੈ। ਔਰ ਜਦੋਂ ਸ਼ਾਮ ਰਾਤ ਹੋ ਚੱਲੀ ਤਾਂ ਅਕਬਰ ਵੀ ਘਬਰਾਇਆ ਕਿ ਵੀ ਇਹ ਤਾਂ ਮੇਰੇ ਸਾਰੇ ਦਰਬਾਰੀ ਸਿਆਣੇ ਜਿਹੜੇ ਨੇ ਇਹਦੇ ਨੌਕਰ ਬਣਨਗੇ, ਔਰ ਇਹ ਕੀ ਹੈ। ਔਰ ਉਹਨੇ ਜਦੋਂ ਐਨ ਹਨੇਰਾ ਹੋਣ ਲੱਗਾ ਐਂਡ ਐਸ ਦਾ, ਹੁਣ ਮੈਂ ਅੱਗੇ ਨਹੀਂ ਪੜਾਂਗਾ, ਉਹਨੇ ਕਿਹਾ ਵੀ ਉਹਨੇ ਬੀਰਬਲ ਨੇ ਉਹਨਾਂ ਨੇ ਕਿਹਾ ਕਿ ਜੀ ਜਾਂ ਪਨਾ ਹੁਣ ਇਹਨੂੰ ਕੱਲ ਤੇ ਪਾ ਦਈਏ ਆਪਾਂ ਇਸ ਡਿਬੇਟ ਨੂੰ, ਔਰ ਇਹ ਜਿਹੜੀ ਹੈ ਰਾਤ ਇਹਨਾਂ ਨੂੰ ਅਸੀਂ ਪੂਰੀ ਆਪਣਾ ਮਹਿਮਾਨ ਨਵਾਜ਼ੀ ਦਈਏ। ਔਰ ਦੂਸਰਾ, ਔਰ ਉਹ ਜਿਹੜਾ ਸੀ ਦਰਬਾਰ ਉਹ ਖਤਮ ਹੋ ਗਿਆ, ਉਸ ਨੂੰ ਜਿਹੜਾ ਬੜੇ ਚੰਗੀ ਥਾਂ ਤੇ ਆਰਾਮਦੇਹ ਇੱਕ ਬੈਡਰੂਮ ਦੇ ਵਿੱਚ ਰੱਖਿਆ ਗਿਆ, ਜਿਹਦੀ ਇੱਕ ਬਾਰੀ ਵੀ ਸੀ, ਉਹਦਾ ਥੋੜਾ ਹਿੱਸਾ ਖੁੱਲਾ ਵੀ ਰੱਖਿਆ ਗਿਆ। ਔਰ ਅੱਧੀ ਰਾਤ ਤੋਂ ਬਾਅਦ ਜਦੋਂ ਕਿ ਐਨ ਉਹ ਡੂੰਗੀ ਨੀਂਦ ਦੇ ਵਿੱਚ ਸੀ, ਉਸ ਬਾਰੀ ਰਾਹੀਂ ਪਾਣੀ ਦਾ, ਠੰਡੇ ਪਾਣੀ ਦਾ ਜਿਹੜਾ ਲੋਟਾ ਹੈ ਉਹ ਉਹਦੇ ਮੂੰਹ ਦੇ ਉੱਤੇ ਸੁੱਟਿਆ ਗਿਆ। ਔਰ ਉਹ ਜਿਹੜਾ ਹੜਬੜਾਉਂਦਾ ਆਪਣੀ ਜਿਹੜੀ ਜ਼ੁਬਾਨ ਸੀ ਉਹਦੇ 'ਚ ਗਾਲੀ ਗਲੋਚ ਕਰਦਾ ਉੱਠਿਆ, ਤੇ ਜਦੋਂ ਬਾਹਰ ਨੂੰ ਦੌੜਨ ਲੱਗਾ ਡਰਿਆ ਘਬਰਾਇਆ, ਤੇ ਬੀਰਬਲ ਦਰਵਾਜ਼ੇ ਦੇ ਕੋਲ ਖੜਾ ਸੀ, ਉਹਨੇ ਉਸ ਨੂੰ ਮਤਲਬ ਠੰਡਾ ਕਰਕੇ ਉਹਨੂੰ ਫਿਰ ਸੌਣ ਨੂੰ ਕਿਹਾ ਜੀ ਤੁਸੀਂ ਮਤਲਬ ਜਾ ਕੇ ਸੌਂ ਜਾਓ, ਕੋਈ ਗੱਲ ਨਹੀਂ ਹੈ, ਕੁਛ ਐਸਾ ਹੋ ਗਿਆ, ਹਾਦਸਾ ਵਾਪਰ ਗਿਆ। ਹੁਣ ਉਹ ਸੌਂ ਗਿਆ। ਤੇ ਅਗਲੇ ਦਿਨ ਹੁਣ ਉਹਦੀ ਜਿਹੜੀ ਕਹਾਣੀ ਦਾ ਇਹ ਹੈ ਕਿ ਉਹ ਅਗਲੇ ਦਿਨ ਜਦੋਂ ਦਰਬਾਰ ਦੇ ਵਿੱਚ ਗਿਆ ਔਰ ਸ਼ੁਰੂ ਹੋਣਾ ਸੀ, ਤੇ ਬੀਰਬਲ ਨੇ ਕਿਹਾ ਜੀ ਕਿ ਮੈਨੂੰ ਮੌਕਾ ਦਿਓ ਕਿ ਮੈਂ ਦੱਸ ਸਕਦਾ ਵੀ ਇਹਦੀ ਮਦਰ ਟੰਗ ਕੀ ਹੈ। ਤੇ ਉਹਨੇ ਕਿਹਾ ਜੀ ਦੱਸੋ। ਉਹਨੇ ਕਿਹਾ ਜੀ ਤੇਰੀ ਮਾਂ ਬੋਲੀ ਗੁਜਰਾਤੀ ਹੈ। ਔਰ ਉਹਨੂੰ ਉਹ ਮੰਨ ਗਿਆ। ਹੁਣ ਉਹਨੇ ਜਿਹੜੀ ਫਿਰ ਇਹ ਕਹਾਣੀ ਨੂੰ ਅੱਗੇ ਤੋਰਦਾ ਕਿ ਵੀ ਐਂਪਰਰ ਜਿਹੜਾ ਹੈ ਉਹ ਉਹਦੇ ਵੱਲ ਮੁੜਿਆ, ਉਹਨੇ ਕਿਹਾ ਕਿ ਵੀ but he says I am astonished. No one across Hindustan had been able to identify my native language so far in all these years. So your greatest scholar tested me for the entire day yesterday and couldn't do so. और मैनू how did Birbal find out? ਉਹਨੇ ਕਿਹਾ ਵੀ ਮੈਂ ਤਾਂ ਚਲੋ ਦੱਸ ਹੋਇਆ ਮੈਂ ਗੁਜਰਾਤੀ ਹਾਂ, ਮੈਂ ਤਾਂ ਹਾਰ ਗਿਆ, ਪਰ ਮੈਨੂੰ ਇਹ ਦੱਸੇ ਕਿ ਸਾਰੇ ਦੇਸ਼ 'ਚ ਮੈਨੂੰ ਕੋਈ ਨਹੀਂ ਸੀ ਮੇਰੀ ਜ਼ਬਾਨ ਫੜ ਸਕਿਆ, ਤੇ ਇਹ ਕਿਵੇਂ ਹੋਇਆ। ਤੇ ਉਹਨੇ ਕਿਹਾ ਵੀ the emperor is curious too. Birbal explained what he had done the previous night. ਉਹਨੇ ਕਿਹਾ ਪਿਛਲੀ ਰਾਤ ਉਹਨੇ ਕਿਹਾ ਜਾਮ ਬਣਾ, no matter how scholarly you are, how many languages you can speak, it is one's mother tongue that words naturally tumble out of one's mouth when confronted suddenly with great adversity and fear. ਉਹਨੇ ਕਿਹਾ ਜੀ ਜਦੋਂ ਤੁਸੀਂ ਮੁਸ਼ਕਲ ਮੁਸੀਬਤ ਚਾਹੁੰਦੇ ਹੋ ਉਦੋਂ ਤੁਹਾਡੀ ਮਾਂ ਬੋਲੀ ਜਿਹੜੀ ਹੈ ਉਹੀ ਨਿਕਲਦੀ ਹੈ। ਹੁਣ ਕੋਈ ਇਹ ਕਹੇਗਾ ਵੀ ਮੋਦੀ ਦੇ ਨਾਲ ਹਾਂ ਗੁਜਰਾਤੀ ਦਾ ਸੰਬੰਧ ਤਾਂ ਹੈ, ਵੀ ਮੋਦੀ ਵੀ ਗੁਜਰਾਤੀ ਹੈ, ਪਰ ਇਹ ਜਿਹੜੀ ਹੈ ਉਹਦੀ ਲੈਂਗੁਏਜ ਦਾ ਕੀ ਤਾਲੁਕ ਹੈ। ਹੁਣ ਜਿਹੜਾ ਡੈਕਨ ਹੈਰਾਲਡ ਦਾ ਆਰਟੀਕਲ ਸਿੱਧਾ ਜਿਹੜਾ ਇਸ ਦੇ ਉੱਤੇ ਸ਼ੂਟ ਕਰਦਾ ਹੈ, ਨਰਿੰਦਰ ਮੋਦੀ ਟੂ ਕੈਨ ਸਪੀਕ ਇਨ ਮਲਟੀਪਲ ਲੈਂਗੁਏਜਸ। ਕਹਿੰਦਾ ਵੀ ਮੋਦੀ ਨੂੰ ਵੀ ਬਹੁਤ ਸਾਰੀਆਂ ਜ਼ਬਾਨਾਂ ਆਉਂਦੀਆਂ ਨੇ। ਕਿਹੜੀਆਂ?
ਹੀ ਰੋਜ਼ ਅਪ ਇਨ ਪੋਲਿਟਿਕਸ ਸਪੀਕਿੰਗ ਦਾ ਲੈਂਗੁਏਜ ਆਫ ਹਿੰਦੂ ਹਿਰਦੇ ਸਮਰਾਟ। ਜੀ ਕਿ ਪਹਿਲੀ ਜ਼ਬਾਨ ਪਹਿਲਾ ਜੁਮਲਾ ਜਿਹੜਾ ਉਹਦੇ ਲਈ ਘੜਿਆ ਗਿਆ ਜਾਂ ਉਹਨੇ ਘੜ ਕੇ ਆਪਣੇ ਚੇਲਿਆਂ ਰਾਹੀਂ ਬੁਲਵਾਇਆ ਹੋਏਗਾ, ਹਿੰਦੂ ਹਿਰਦੇ ਜੀ ਸਮਰਾਟ, ਸਮਰਾਟ ਕਿ ਹਿੰਦੂਆਂ ਦੇ ਹਿਰਦਿਆਂ ਦਾ ਬਾਦਸ਼ਾਹ, ਜਿਹੜਾ ਕਿਹਾ ਜੀ ਹਿੰਦੂ ਹਿਰਦੇ ਸਮਰਾਟ। I saw him for the, ਹੁਣ ਇਹ ਰਾਈਟਰ ਕਹਿ ਰਿਹਾ ਕਿ I saw him for the first time in flesh and blood in October 2013 when his Gujarat government invited me to a conference of mayors from across the country in Gandhinagar, where he laid out a vision of an India in which urban and rural India would feed into each other's prosperity and social life। ਕਿ ਮੈਂ ਪਹਿਲੀ ਵਾਰ ਮੋਦੀ ਨੂੰ 2000 ਅਕਤੂਬਰ 2013 ਚ ਦੇਖਿਆ, ਜਦੋਂ ਕਿ ਉਹਨੇ ਸਾਰਿਆਂ ਨੂੰ ਪੱਤਰਕਾਰਾਂ ਨੂੰ ਗਾਂਧੀ ਨਗਰ ਗੁਜਰਾਤ 'ਚ ਇਨਵਾਈਟ ਕੀਤਾ ਸੀ ਇਹ ਦੱਸਣ ਦੇ ਲਈ ਕਿ ਕਿਵੇਂ ਜਿਹੜਾ ਉਹਦਾ ਵਿਕਾਸ ਦਾ ਮਾਡਲ ਹੈ ਉਹਦੇ ਸ਼ਹਿਰੀ ਤੇ ਪੇਂਡੂ ਭਾਰਤ ਕਿਵੇਂ ਇੱਕ ਦੂਜੇ ਦੀ ਖੁਸ਼ਹਾਲੀ ਔਰ ਸਮਾਜਿਕ ਜ਼ਿੰਦਗੀ ਦੇ ਵਿੱਚ ਰੋਲ ਅਦਾ ਕਰਨਗੇ। It was a romantic vision of returning to a time when city dwellers would switch off lights on full moonlight and play sui taga in community spirit, and urban waste could help generate power and manure for rural folk. There was no smart city nonsense then। ਕਿ ਉਹ ਜਿਹੜਾ ਬਾਅਦ ਚ ਨੇ ਸਮਾਰਟ ਸਿਟੀ ਦੀ ਨੌਨਸੈਂਸ ਪ੍ਰਚਾਰੀ, ਉਦੋਂ ਇਹ ਨਹੀਂ ਸੀ। ਉਦੋਂ ਸੀ ਕਿ ਕਿਵੇਂ ਪਿੰਡ ਵਾਲੇ ਤੇ ਸ਼ਹਿਰ ਵਾਲੇ ਇੱਕ ਦੂਜੇ ਦੀ ਪ੍ਰੋਸਪੈਰਿਟੀ ਖੁਸ਼ਹਾਲੀ ਦੇ ਵਿੱਚ ਰੋਲ ਅਦਾ ਕਰ ਸਕਦੇ ਨੇ। ਫਿਰ ਉਹਨੇ ਕਿਹਾ ਕਿ ਵੀ that came after American businesses and NRIs got behind him with dollars to pour into his campaign। ਇਹ ਜਿਹੜਾ ਸਮਰਾਟ ਸਿਟੀ ਵਗੈਰਾ ਉਦੋਂ ਜਦੋਂ ਅਮਰੀਕਨ ਔਰ ਦੂਸਰਾ ਪੈਸਾ ਉਹਦੀ ਚੋਣ ਮੁਹਿੰਮ ਦੇ ਵਿੱਚ ਆਇਆ। ਫਿਰ ਉਹਨੇ ਕਿਹਾ ਜੀ ਮੈਂ ਹੈਂਡ ਸ਼ੇਕਿੰਗ ਡਿਸਟੈਂਸ ਤੇ ਹੀ ਸੀ ਉਹਦੇ ਨਾਲ, ਪਰ ਫਿਰ ਵਿਚਾਲੇ ਦੂਜੇ ਲੋਕ ਆ ਗਏ ਔਰ ਮੈਂ ਜਿਹੜਾ ਉਹ ਹੱਥ ਤਾਂ ਨਹੀਂ ਮਿਲਾ ਸਕਿਆ ਕਿਉਂਕਿ ਚਾਰ ਚੁਫੇਰੇ ਜਿਹੜੀ ਚੈਂਡ ਸੀ ਮੋਦੀ। ਪਰ ਮੈਂ ਇਹ ਐਡਮਿਟ ਕਰਦਾ ਕਿ ਵੀ ਮੈਂ ਜਦੋਂ ਵਾਪਸ ਆਇਆ ਤੇ ਮੇਰੇ ਮਨ 'ਚ ਸੀ ਕਿ ਦਿਸ ਮੈਨ ਡਿਜ਼ਰਵਡ ਅ ਚਾਂਸ, ਕਿ ਵੀ ਇਹ ਬੰਦੇ ਦੇ ਕੋਲ ਵਿਜ਼ਨ ਹੈ, ਇਹਨੂੰ ਚਾਂਸ ਮਿਲਣਾ ਚਾਹੀਦਾ। In 2014 at the peak of his popularity we heard him speak the language of sabka saath, vikas, demographic dividend, 2 crore jobs a year, make in India, superpower India, anti-corruption। ਇਹ ਹੈ ਜਦੋਂ ਉਹ ਸਕਾਲਰ ਆਇਆ ਸੀ ਅਕਬਰ ਦੇ ਦਰਬਾਰ 'ਚ ਕਿ ਕਿੰਨੀਆਂ ਜ਼ਬਾਨਾਂ ਬੋਲ ਸਕਦਾ ਸੀ, ਕਿ ਮੋਦੀ ਨੇ 2014 ਦੇ ਤੋਂ ਬਾਅਦ ਕਿਹੜੀਆਂ ਜ਼ਬਾਨਾਂ ਬੋਲੀਆਂ, ਸਬਕਾ ਸਾਥ, ਸਬਕਾ ਵਿਕਾਸ, ਫਿਰ ਵਿਕਾਸ, ਡੈਮੋਗ੍ਰਾਫਿਕ ਡਿਵੀਡੈਂਡ ਕੀ ਹੈ ਉਹ ਜਿਹੜਾ ਨੈਸ਼ਨਲ ਰਜਿਸਟਰ ਜਿਹਦੇ ਥੱਲੇ ਸਭ ਕੱਢ ਦੇਣੇ ਨੇ, ਬੰਗਾਲੀ ਕੱਢ ਦੇਣੇ ਨੇ, ਅਸਾਮੀ ਕੱਢ ਦੇਣੇ ਨੇ, 2 ਕਰੋੜ ਜੌਬਸ ਕੇ 2 ਕਰੋੜ और मेक इन इंडिया, सुपर पावर इंडिया, एंटी करप्शन क्रूसेड, उन्हें 15-15 लाख सबके आपके बैंकों में खातों में भाइयों और बहनों वो नहीं ने क्या वैसे उन्हें क्या कि he can speak all those wonderful languages so long as he is enjoying अच्छे दिन himself। उन्हें अपने हाँ उन्हें फिर अच्छे दिन वाली लैंग्वेज भी वरत ली। Modi must have been blissfully asleep in his own world of make-believe while India slowly found out the truth of each false promise, waking up only when the people of Madhya Pradesh, Rajasthan and Chhattisgarh poured cold water on him and his party। उन्हें कहा भी मोदी भी जड़ा है बड़े आराम दे नाल सुता पिया सी उस विद्वान दी तरह अपनी बनाई दुनिया च आप ही यकीन करके, जदों के जिवें उहदे ते ठंडा पानी पिया है ਤੇ ਇਹਦੇ ਤੇ ਪਾਣੀ ਉਦੋਂ ਪਿਆ ਜਦੋਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਚੋਣਾਂ ਹਾਰੀਆਂ ਬੀਜੇਪੀ ਨੇ, ਉਦੋਂ ਇਹ ਜਿਹੜਾ ਉੱਠਿਆ ਹੜਬੜਾ ਕੇ। ਫਿਰ ਉਹਨੇ ਕਿਹਾ ਕਿ since then we have been hearing the shrieking and screaming of Modi and his party, it is the language of ਕਾਂਗਰਸ ਕੀ ਵਿਧਵਾ। ਸੋਨੀਆ ਨੂੰ ਕਹਿੰਦਾ ਵੀ ਜਿਵੇਂ ਉਹ ਠੰਡਾ ਪਾਣੀ ਪੈਣ ਤੇ ਉਹ ਉੱਠ ਕੇ ਚੀਕਾਂ ਮਾਰ ਕੇ ਗਾਲਾਂ ਕੱਢਣ ਲੱਗ ਗਿਆ ਗੁਜਰਾਤੀ ਚ। ਇਹ ਤੋਂ ਬਾਅਦ ਜਿਹੜੀ ਹੁਣ ਮੋਦੀ ਦੀ ਅਸਲੀ ਲੈਂਗੁਏਜ ਉਹ ਵੀ ਗੁਜਰਾਤੀ ਸੀ, ਜਿਹੜਾ ਅਕਬਰ ਦੇ ਦਰਬਾਰ ਚ ਗਿਆ ਇਹ ਵੀ ਗੁਜਰਾਤੀ ਹੁਣ ਆਪਣੀ ਬੋਲੀ ਅਸਲੀ ਬੋਲ ਰਿਹਾ। ਔਰ ਹੁਣ ਕੀ ਬੋਲ ਰਿਹਾ ਲੈਂਗੁਏਜ, ਕਾਂਗਰਸ ਕੀ ਵਿਧਵਾ, ਭ੍ਰਿਸ਼ਟਾਚਾਰੀ ਨੰਬਰ 1। ਜਿਵੇਂ ਉਹਨੇ ਰਾਜੀਵ ਗਾਂਧੀ ਨੂੰ ਕਿਹਾ ਕਿ ਜੀ ਇਹ ਜਿਹੜਾ ਮਿਸਟਰ ਕਲੀਨ ਇਹਨੂੰ ਇਹਦੇ ਦਰਬਾਰੀ ਕਹਿ ਕੇ ਲਿਆਏ ਸੀ ਤਾਂ ਮਰਿਆ ਭ੍ਰਿਸ਼ਟਾਚਾਰੀ ਨੰਬਰ 1। For dead former prime minister, कांग्रेस मुझे मारना चाहती है। ये भी ये कह रहे हैं। मेजोरिटी माइनॉरिटी जिहड़ी गल कर रहे हर थां ते।
मोदी जी की सेना, वो कह रहे हैं आदित्यनाथ ने कि आर्मी नहीं इंडियन आर्मी, ये मोदी जी की सेना, ये नवी लैंग्वेज। प्रज्ञा ठाकुर जी etc. This is the mother tongue of Narendra Modi that comes out each time he is nervous, faced with the fear of losing the language of hatred. ਜੀ ਉਹਨੇ ਕਿਹਾ ਵੀ ਇਹਦੀ ਜਿਹੜੀ ਜ਼ਬਾਨ ਹੈ ਇਸ ਗੁਜਰਾਤੀ ਮੋਦੀ ਦੀ, ਉਹ ਨਫ਼ਰਤ ਦੀ ਜ਼ਬਾਨ ਹੈ। ਔਰ ਜਦੋਂ ਇਹ ਮੁਸੀਬਤ ਦੇ ਵਿੱਚ ਫਸਦਾ ਹੈ, ਜਿਵੇਂ ਮੁਸੀਬਤ ਵੇਲੇ ਹਰ ਇੱਕ ਦੀ ਮਦਰ ਟੰਗ ਦੇ ਵਿੱਚ ਹੀ ਉਹ ਨਿਕਲਦੀ ਹੈ, ਇਵੇਂ ਹੀ ਮੋਦੀ ਦਾ ਜਿਹੜਾ ਹੈ ਇਹ ਹੈ ਨਫ਼ਰਤ ਦੀ ਜ਼ਬਾਨ ਨਿਕਲ ਰਹੀ ਹੈ। ਔਰ ਇਨ ਗੁਜਰਾਤ ਇਟ ਯੂਜ਼ਡ ਟੂ ਬੀ, ਹੁਣ ਜਦੋਂ ਇਹ ਗੁਜਰਾਤ ਦੇ ਵਿੱਚ ਮੁਸਲਮਾਨਾਂ ਨੂੰ ਐਡਰੈਸ ਕਰਦਾ ਸੀ ਉਦੋਂ ਮੁਸ਼ਰਫ ਜ਼ਾਹਰ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ ਤੇ ਮੀਆਂ ਮੁਸ਼ਰਫ ਕਹਿੰਦਾ ਸੀ ਕਿਸੇ ਵੀ ਮੁਸਲਮਾਨ ਨੂੰ ਐਡਰੈਸ ਕਰਨ ਲਈ। ਇਨ ਗੁਜਰਾਤ ਇਟ ਯੂਜ਼ਡ ਟੂ ਬੀ ਮੀਆਂ ਮੁਸ਼ਰਫ। ਇਨ ਯੂਪੀ ਇਨ 2017 ਇਟ ਵਾਜ਼ ਕਬਰਸਤਾਨ ਐਂਡ ਸ਼ਮਸ਼ਾਨ, ਕਿਉਂਕਿ 2017 ਚ ਜਦੋਂ ਇਹਨੇ ਆਦਿत्यनाथ ਯੋਗੀ ਲਈ ਕੈਂਪੇਨ ਕੀਤਾ, ਉਹਨੇ ਕਿਹਾ ਜੀ ਦੇਖੋ ਇੱਥੇ ਹਿੰਦੂਆਂ ਨੂੰ ਸ਼ਮਸ਼ਾਨ ਦੇ ਲਈ ਥਾਂ ਨਹੀਂ ਮਿਲਦੀ, ਲੇਕਿਨ ਦੇਖੋ ਇਹ ਜਿਹੜੀ ਸਰਕਾਰ ਹੈ ਸਮਾਜਵਾਦੀ ਔਰ ਦੂਜੀ ਇਹ ਸ਼ਮਸ਼ਾਨ ਘਾਟਾਂ ਦੇ ਰਹੀ ਹੈ, ਔਰ ਉੱਥੇ लैंग्वेज ही जड़ी है यदि वो कब्रिस्तान और शमशान सी। इन गुजरात 2017 इट वाज कांग्रेस पाकिस्तान के साथ मिला हुआ है। उन्होंने कहानी कढ़ी कि जी किवें, क्योंकि मनीशंकर आयर उन्हें वो पाकिस्तान विजिट भी करता, आर्टिकल विजिट कि किवें ये सारे कांग्रेस वाले पाकिस्तान के नाल मिले हुए ने। इट इज़ द लैंग्वेज ऑफ हेट्रेड, कम्युनलिज्म, डेथ एंड डिस्ट्रक्शन, इंसिनुएशन। It is the language that no other Prime Minister of India has ever used for his political opponents. It's the language that makes him India's divider in chief, in the words of Atish Taseer and Time magazine. उन्हें कहा जी किसी ने होर ज़बान नहीं पहला वरती किसी प्राइम मिनिस्टर ने, और यही कारण है कि इसनू टाइम मैगजीन च आतिश तासीर दे आर्टिकल च इंडियाज डिवाइडर इन चीफ का खिताब दिता है। और उन्होंने कहा भी ये बट तासीर में भी टू सोफिस्टिकेटेड फॉर मोदी एंड हिज होर्ड्स, कि उन्हें फिर भी बड़े सोफिस्टिकेट तरीके नाल गल कीती है। हियर इज व्हाट सिंपल फोक्स इन ए स्मॉल टाउन इन द हिंदी हार्टलैंड सेड लास्ट वीक। आई वाज इन विदिशा व्हिच यूज्ड टू बी सुषमा स्वराज कंस्टिट्यूएंसी मध्य प्रदेश एंड वेंट टू बाई द मॉर्निंग न्यूज़पेपर, कि मैं उत्थे गया और उहदे च उन्होंने कहा कि भी उत्थे बहुत सारे लोग खड़े सी और उन्होंने कहा भी मोदी दी पार्टी हारेगी, इत्थे भी 13 तो 16 सीटां बेशक बीजेपी कढ़ सकती है, लैस दैन हाफ। फिर उन्हें कहा कि भी लास्ट टाइम 29 सीटां चों 27 इन्हें जित्तियां सी। बट दिस कमेंट फ्रॉम वन जेंटलमैन वाज टेलिंग, कि जड़ा एक बंदे ने कहा वो ये जो नेता की बात कर रहे हैं ना आप, क्योंकि उन्हें कहा जी मैं ही पूछा सी कि तुसी मोदी बारे किवें महसूस करते हो जी। और उन्हें कहते मैंने मुखातब करके ये जो नेता की बात कर रहे हैं ना आप, उनको पहले ठीक से बात करना सिखाइए। ऐसी भाषा कोई बोलता है क्या? जब ये जड़ी नफरत लैंग्वेज ऑफ हेट्रेड, सो जाहिर है कि मैं समझदा भी मिस्टर एस रघुनाथन ने जड़ा रघोथम साउथ इंडियन थोड़े जे ना प्रोनाउंस करने, जिवें उन्होंने साडे नाम औखे लगते होणगे, बट एस रघोथम। और मैं समझदा कि भी ये हुंदा है जिहदे च तुसीं माइथोलॉजी, ह्यूमन इंटरस्ट, करंट और बिना कुछ कहे उहदी जबान उहदे जुमले उन्हां दे राहीं दस दिंदे हो कि भी जिहड़ा, और हैडलाइन एफ्रेड नर्वस मोदी स्पीक्स हिज मदर टंग हेट्रेड। ये जम्मिया ही पुत्तर ही नफरत दा है, ये जड़ा नफरत का ही बीज है, नफरत का ही पौधा है, तो नफरत का ही फल लगे, तो अल्टीमेटली इस नफरत नहीं निगल जाना है, क्योंकि अल्टीमेटली जड़ा प्यार है वो वंडिया जाए तो दुनिया भर दे विच फैलदा है। नफरत ठीक है, नफरत भी एक स्टेज ते फैलदी है, पर फिर नफरत फैलाने वालियां नूं नफरत ही जड़ी है वो एंड कर दिंदी है। और गुरु साहब का फरमान है ਜਦੋਂ ਅਸੀਂ ਬਾਣੀ ਚ ਪੜ੍ਹਦੇ ਹਾਂ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਮਸਕੀਨਾ ਗਰੀਬ ਨੂੰ ਕਹਿੰਦੇ ਨੇ, ਅਰਬੀ ਚੋਂ ਆਇਆ। ਹੁਣ ਵੀ ਬੈਗਰ ਦੇ ਲਈ ਵੀ ਸ਼ਬਦ ਮਸਕੀਨ ਇਸਤੇਮਾਲ ਹੁੰਦਾ ਹੈ, ਕਿ ਜਿਹੜਾ
ਹਿਊਮਿਲਿਟੀ ਦੇ ਵਿੱਚ ਹੈ, ਜਿਹੜਾ ਆਪਣੇ ਆਪ ਨੂੰ ਹੰਬਲ ਰੱਖਦਾ ਹੈ, ਉਹ ਸੁਖੀ ਵਸਦਾ ਹੈ। ਤੇ ਵੱਡੇ ਵੱਡੇ ਅਹੰਕਾਰੀ ਆ, ਜਿਹੜੇ ਹੰਕਾਰ ਦੇ ਵਿੱਚ, ਨਫ਼ਰਤ ਦੇ ਵਿੱਚ ਜਿਉਂਦੇ ਨੇ, ਜੀ। ਉਹਨਾਂ ਨੂੰ ਕੋਈ ਹੋਰ ਨਹੀਂ ਮਾਰਨ ਆਂਦਾ, ਨਾਨਕ ਗਰਭ ਗਲੇ। ਉਹਨਾਂ ਨੂੰ ਅਲਟੀਮੇਟਲੀ ਉਹਨਾਂ ਦਾ ਪ੍ਰਾਈਡ ਹੀ ਜਿਹੜਾ ਹੈ ਉਹ ਡਿਸਟਰੋਏ ਕਰ ਦਿੰਦਾ ਹੈ ਜੀ। ਔਰ ਉਸ ਤੋਂ ਹੀ ਫਿਰ ਉਹ ਕਹਿੰਦੇ ਨੇ ਕਿ ਵੀ ਜਦੋਂ ਬਦਬਖਤੀ ਆਂਦੀ ਹੈ, ਊਂਟ ਤੇ ਬੈਠਾ ਕੁੱਤਾ ਕੱਟ ਲਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ YouTube ਤੇ ਜੋ ਲਾਈਵ ਸਾਡੇ ਪ੍ਰੋਗਰਾਮ ਚੱਲਦੇ ਸੀ ਉਹ ਕਿਸੇ ਵਜ੍ਹਾ ਕਰਕੇ ਨਹੀਂ ਚੱਲ ਰਹੇ, ਸੋ ਰਿਕਾਰਡਡ ਤੁਸੀਂ ਇਹਨਾਂ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਔਰ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।